व्यूअर्स वेलकम बैक इन आवर प्रोग्राम जी। डॉक्टर साहब साडे कोल अगली ईमेल आई है वीर जतिंदर सिंह हुंदल जी दी। ਇਹ ਲਿਖਦੇ ਹਨ ਕਿਰਪਾ ਕਰਕੇ ਇਹ ਬੇਨਤੀ ਪੜ੍ਹ ਦਿਓ ਜੀ। ਮੈਂ ਤੁਹਾਡੇ ਦਰਸ਼ਕਾਂ ਸ਼ਰੋਤਿਆਂ ਦੇ ਧਿਆਨ ਵਿੱਚ ਇਹ ਗੱਲ ਲਿਆਣੀ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਜਿੰਦਾ ਸੁੱਖਾ ਦੁਨੀਆ ਭਰ ਵਿੱਚ 11 ਸਤੰਬਰ 9/11 ਮੌਕੇ ਰਿਲੀਜ਼ ਹੋ ਰਹੀ ਹੈ। ਇਹ ਸਮਾਂ ਅਮਰੀਕਾ 'ਚ ਫਿਲਮ ਦੇ ਰਿਲੀਜ਼ ਲਈ ਠੀਕ ਨਹੀਂ ਹੈ। ਜਿਵੇਂ ਇਸ ਫਿਲਮ ਦੇ ਪੋਸਟਰ 'ਚ ਦੋ ਸਿੰਘਾਂ ਦੇ ਹੱਥ 'ਚ ਹਥਿਆਰ ਫੜੇ ਹਨ। ਇਹ ਫਿਲਮ ਦੇਖਣ ਲਈ ਸਿੱਖਾਂ ਦੇ ਵੱਡੇ ਇਕੱਠ ਹੋਣਗੇ। ਸਿਨੇਮਾ ਘਰਾਂ 'ਚ 9/11 ਦੀ ਵਰ੍ਹੇਗੰਢ ਮੌਕੇ ਇਸ ਤਰ੍ਹਾਂ ਦਾ ਮਾਹੌਲ ਬਣਨਾ ਸਾਡੇ ਲਈ ਠੀਕ ਨਹੀਂ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੋਈ ਗਰਮ ਖਿਆਲੀ ਗੈਂਗ ਸਾਡੇ ਇਕੱਠ ਨੂੰ ਮੁਸਲਮਾਨਾਂ ਦਾ ਇਕੱਠ ਸਮਝ ਕੇ ਕਿਸੇ ਭੀੜ ਵਾਲੇ ਸਿਨੇਮਾ ਘਰ ਤੇ ਹਮਲਾ ਕਰ ਦੇਵੇ। ਕਿਰਪਾ ਕਰਕੇ ਆਪਣੇ ਮੀਡੀਆ ਦੁਆਰਾ ਇਸ ਮੁੱਦੇ ਤੇ ਚਰਚਾ ਕਰੋ ਕਿ ਇਹ ਫਿਲਮ ਅਮਰੀਕਾ 'ਚ 9/11 ਮੌਕੇ ਰਿਲੀਜ਼ ਕਰਨੀ ਠੀਕ ਨਹੀਂ ਹੋਵੇਗੀ। 9/11 ਦੀ ਸੰਵੇਦਨਸ਼ੀਲਤਾ ਨੂੰ ਧਿਆਨ 'ਚ ਰੱਖਦੇ ਹੋਏ ਇਸ ਫਿਲਮ ਨੂੰ ਇੱਕ ਹਫ਼ਤਾ ਪਿੱਛੋਂ ਰਿਲੀਜ਼ ਕਰਨਾ ਠੀਕ ਹੋਵੇਗਾ। ਇਸ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਜਤਿੰਦਰ ਸਿੰਘ ਹੁੰਦਲ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਲਿਖਿਆ ਜੀ। ਇਹ ਸਾਡੇ ਬੜੇ ਪੁਰਾਣੇ ਮਿੱਤਰ ਨੇ। 1990-91 ਚ ਜਦੋਂ ਅਸੀਂ ਆਫਿਸ ਖੋਲ੍ਹਿਆ ਉਦੋਂ ਵੀ ਕੈਲੀਫੋਰਨੀਆ ਸਾਡੇ ਨਾਲ ਸਹਿਯੋਗ ਕਰਦੇ ਰਹੇ ਜੀ। ਔਰ ਲੰਬਾ ਵਕਤ ਹੁਣ ਤਾਂ ਉਹਨਾਂ ਦਾ ਬੜਾ ਪਿਆਰਾ ਪਰਿਵਾਰ ਹੈ, ਬੱਚੇ ਬਰਾਬਰ ਸੋਹਣੇ ਸਿੱਖੀ ਸਰੂਪ ਔਰ ਬੜੇ ਜਦੋਂ ਕਿਤੇ ਯੂਬਾ ਸਿਟੀ ਜਾਂ ਸਟਾਕਟਨ ਨਗਰ ਕੀਰਤਨ ਹੁੰਦੇ ਤਾਂ ਫਿਰ ਸਾਡੇ ਨਾਲ ਉਹ ਤੁਰ ਰਹੇ ਹੁੰਦੇ ਨੇ। ਔਰ ਬੜੇ ਫਾਦਰ ਵੀ ਬੜੇ ਫਖਰ ਮਹਿਸੂਸ ਕਰਦੇ ਨੇ, ਸਾਰੇ ਪਾਸੇ ਵੀਡੀਓ ਵੀ ਬਣਾ ਰਹੇ ਹੁੰਦੇ ਨੇ ਨਾਲ। ਉਹਨਾਂ ਨੇ ਜੋ ਕਿਹਾ ਮੈਂ ਇਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਹਾਲਾਂਕਿ ਇਹ ਫਿਲਮ ਜਿੰਦਾ ਸੁੱਖਾ ਰਿਲੀਜ਼ ਤਾਂ ਅਗਸਤ ਦੇ ਵਿੱਚ ਹੋਣੀ ਸੀ, ਇਹਨਾਂ ਦਿਨਾਂ 'ਚ ਹੀ ਸ਼ਾਇਦ 7, 8 ਜਾਂ 9 ਅਗਸਤ ਜਾਂ 7 ਅਗਸਤ ਸੀ, ਮੈਨੂੰ ਯਾਦ ਨਹੀਂ ਹੈ ਜੀ। ਪਰ ਫਿਰ ਮੈਂ ਦੇਖੀ ਇਹ ਸੂਚਨਾ ਜਿਹੜੀ ਆਈ ਈਮੇਲ ਜਾਂ ਕਿਸੇ ਹੋਰ ਤੇ ਕਿ ਜੀ ਇਹ 9/11 ਨੂੰ ਕਰ ਦਿੱਤਾ 11 ਸਤੰਬਰ ਨੂੰ ਜੀ। ਇਸ ਨੂੰ ਜਿਹੜਾ ਮੈਂ ਸਮਝਦਾ ਕਿ ਵੀ ਹੁਣ ਕਿਉਂਕਿ ਜਿਹਨਾਂ ਨੇ ਇਹ ਫਿਲਮ ਬਣਾਈ ਹੈ ਉਹ ਆਸਟ੍ਰੇਲੀਆ 'ਚ ਬੈਠੇ ਨੇ ਔਰ ਇੱਥੇ ਸਾਡੇ ਆਏ ਵੀ ਨਿਊਯਾਰਕ ਸਾਡੇ ਸਟੂਡੀਓ 'ਚ ਪੂਰਾ 1 ਘੰਟੇ ਦੀ ਪੈਨਲ ਡਿਸਕਸ਼ਨ ਵੀ ਹੋਈ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਰਾਬਤਾ ਨਹੀਂ ਕੀਤਾ ਕਿਉਂਕਿ ਬਾਕੀ ਥਾਵਾਂ 'ਤੇ ਵੀ ਉਹਨਾਂ ਨੇ ਜਾਣਾ ਸੀ। ਜ਼ਾਹਰ ਹੈ ਕਿ ਵੀ ਉਹਨਾਂ ਨੇ ਡੇਟ ਵੀ ਅੱਗੇ ਪਾਈ ਜਾਂ ਕਿਵੇਂ, ਪਰ ਅਸੀਂ ਵੀ ਇਹ ਮੈਸੇਜ ਉਹਨਾਂ ਨੂੰ ਕਨਵੇ ਕਰ ਦਿਆਂਗੇ। ਔਰ ਮੈਂ ਸਮਝਦਾ ਹਾਂ ਵੀ ਜਿਹੜੇ ਵੀ ਇਸ ਪ੍ਰੋਗਰਾਮ ਰਾਹੀਂ ਜਾਂ ਜਿਵੇਂ ਵੀਰ ਜਸਪੀਰ ਸਿੰਘ ਜਿਹੜੇ ਵੌਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ ਕਰਦੇ ਨੇ ਉਹ ਮੈਨੂੰ ਦੱਸ ਰਹੇ ਸੀ ਕੱਲ੍ਹ ਹੀ ਕਿ ਹੁਣ ਜਿਹੜਾ ਇਹ ਪ੍ਰੋਗਰਾਮ ਸਾਡਾ ਉਹਨਾਂ ਦੇ ਰੈਗੂਲਰਲੀ ਉਵੇਂ ਹੀ ਲਾਈਵ ਬ੍ਰੌਡਕਾਸਟ ਹੁੰਦਾ ਜਿਹੜਾ ਪਿੱਛੋਂ ਕੁਛ ਦੇਰ ਉਹ ਰਿਕਾਰਡ ਕਰਕੇ ਕਰਦੇ ਸੀ, ਫਿਰ ਕੁਛ ਦੇਰ ਰੁਕਾਵਟ ਵੀ ਰਹੀ ਜੀ। ਸੋ ਉਹਨਾਂ ਦਾ ਬਹੁਤ ਵੱਡਾ ਜਿਹੜਾ ਲਿਸਨਰਸ਼ਿਪ ਹੈ 4 ਚੁਫੇਰੇ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਜਾ ਰਹੀ ਜਿਹੜੇ ਵੀਰਾਂ ਦਾ ਉਹਨਾਂ ਨਾਲ ਰੈਗੂਲਰ ਸੰਪਰਕ ਹੈ ਉਹਨਾਂ ਨੂੰ, ਹਾਲਾਂਕਿ ਔਖਾ ਹੋਏਗਾ ਇਹਨਾਂ ਲਈ, ਸੌਖਾ ਤਾਂ ਨਹੀਂ ਹੋਏਗਾ ਜੀ ਕਿਉਂਕਿ ਜੇ ਅਗਸਤ 'ਚ ਬੁਕਿੰਗ ਕਰਵਾਈ ਸੀ, ਪੇਮੈਂਟ ਕੀਤੀ ਹੋਏਗੀ ਥੀਏਟਰਸ ਨੂੰ, ਤੇ ਜੇ ਹੁਣ ਇਹਨਾਂ ਨੇ ਇਹ ਲਿਆ ਸਪਟੈਂਬਰ 9/11 ਵਾਲਾ ਚੁਣਿਆ ਪਾਰਟ ਤੇ ਜ਼ਾਹਰ ਹੈ ਵੀ ਇਹ ਵੀ ਬੁਕਿੰਗ ਇਸ ਲਈ ਹੋਈ ਹੋਣੀ ਹੈ ਵੀ ਉਦੋਂ ਹੋਰ ਕੋਈ ਐਕਟੀਵਿਟੀ ਨਹੀਂ ਹੋਣੀ। ਪਰ ਹੁਣ ਮੈਂ ਸਮਝਦਾ ਵੀ ਇਸ ਦੀ ਥਾਂ ਕਿ ਕੋਈ ਡੈਮੇਜ ਹੋਏ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਹੁਣ ਜੇ ਉੱਥੇ ਭੀੜ ਕੋਈ ਕਰਾਊਡ ਇਕੱਠੀ ਹੁੰਦੀ ਹੈ ਸਾਡੇ ਨੇ ਔਰ ਇਹ ਆਲਰੇਡੀ ਇਸ ਕਿਸਮ ਦੇ ਕੋਈ ਇਹ ਜਿਹੜੇ ਇਹ ਮਾਸ ਕਿਲਰ ਜਾਂ ਦੂਜੇ ਹੁੰਦੇ ਨੇ ਤਾਂ ਪਹਿਲਾਂ ਹੀ ਬਿਗਟਸ ਹੁੰਦੇ ਨੇ ਜਾਂ ਰੇਸਿਸਟ ਹੁੰਦੇ ਨੇ। ਸੋ ਉਹਨਾਂ ਨੂੰ ਕੋਈ ਵੀ ਓਪਰਚੁਨਿਟੀ ਦੇਣਾ ਜਿਹੜਾ ਇਹ ਠੀਕ ਨਹੀਂ ਹੋਏਗੀ ਗੱਲ। ਸੋ ਇਹਨਾਂ ਦਾ ਵੀਰ ਜਤਿੰਦਰ ਸਿੰਘ ਹੁੰਦਲ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਰਾਜਾ ਨਾਲ ਬ੍ਰੇਕ ਵੀਰ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।